अस्सलाम वालेकुम। सियाणे कहंदे या जदे या कदे ਤੁਸੀਂ ਮੇਰੀ ਪੁਰਾਣੀਆਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਕਿ ਜਦੋਂ ਮੈਂ ਵੀਡੀਓ ਬਣਾਉਂਦਾ ਸੀਗਾ ਇੱਥੇ ਨਾਂ ਨਿਸ਼ਾਨ ਹੀ ਕੋਈ ਨਹੀਂ ਸੀਗਾ ਅਸੋਲਾਂ ਦਰੀ ਦਾ। ਨਿੰਬ ਸੀਗੀ ਤੇ ਨਿੰਬਾਂ ਦੇ ਵਿੱਚ ਨਾ ਛਾਵੇਂ ਬਹਿ ਕੇ ਤੇ ਵੀਡੀਓ ਬਣਾਣੀ ਤੇ ਰੜਾ ਮੈਦਾਨ ਸੀਗਾ, ਨਾ ਉਹ ਡੰਗਰਾਂ ਵਾਲਾ ਹਾਤਾ ਸੀ ਨਾ ਅਸੋਲਾਂ ਦਰੀ ਸੀਗੀ। ਤੇ ਉਹ ਫਿਰ ਜਦੋਂ ਨਿੰਬਾਂ ਦੀ ਛਾਂ ਹੁੰਦੀ ਸੀ ਕਾਣੀ ਧੁੱਪ ਦੇ ਵਿੱਚ, ਉਹ ਕਦੀ ਮੰਜੀਆਂ ਆਈ ਨੂੰ ਖਿੱਚ ਕੇ ਲੈ ਜਾਣੀਆਂ, ਕਦੀ ਆਈ ਨੂੰ ਖਿੱਚ ਕੇ ਲੈ ਜਾਣੀਆਂ ਨਾ। ਸਾਡੀ ਗਰਮੀਆਂ ਮੰਜੀਆਂ ਖਿੱਚਦੇ ਲੰਘ ਜਾਣੀਆਂ ਸੀ, ਬਲਕਿ ਸਾਡੀ ਅੱਧੀ ਜ਼ਿੰਦਗੀ ਮੰਜੀਆਂ ਖਿੱਚਦੇ ਧੁੱਪੇ ਛਾਵੇਂ। ਕੋਈ ਪ੍ਰਾਹੁਣਾ ਆ ਗਿਆ ਤੇ ਉਹਨੂੰ ਉਹ ਦੁਪਹਿਰ ਢਲਦੀ ਸੀ ਨਾ ਤੇ ਇੱਧਰ ਛਾ ਗਈ, ਇੱਧਰ ਨੂੰ ਮੰਜੀਆਂ ਕਰ ਲਓ, ਏਦਾਂ ਹੀ ਨਾਸ ਪਾਜ ਦੇ ਵਿੱਚ ਲੰਘਦੀ ਰਹਿੰਦੀ ਸੀ। ਫਿਰ ਨਾ ਬੰਦਿਆਂ ਨੇ ਕਿਹਾ ਵੀ ਯਾਰ ਕੋਈ ਬਰਾਂਡਾ ਸ਼ਰਾਂਡਾ ਕੋ ਪਾਓ। ਮੈਂ ਕਿਹਾ ਯਾਰ ਚਲੋ ਬਰਾਂਡਾ ਤਾਂ ਪਾਣਾ ਹੀ ਹੈ, ਪੈਸੇ ਤਾਂ ਲਾਣੇ ਨੇ, ਕਿਉਂ ਨਾ ਆਪਾਂ ਬਈ ਕੋਈ ਬਾਦਸ਼ਾਹ ਵਾਲਾ ਕੰਮ ਕਰੀਏ। ਸਿਆਣੇ ਕਹਿੰਦੇ ਵੀ ਸੋਚ ਤਕੜੀ ਹੋਣੀ ਚਾਹੀਦੀ ਆ, ਉਂਝ ਚਾਹੇ ਜੇਬ 'ਚ ਰੁਪਈਆ ਨਾ ਹੋਵੇ। ਬਿਲਕੁਲ। ਆਪਾਂ ਫਿਰ ਬਾਦਸ਼ਾਹਾਂ ਮੁਗਲ ਬਾਦਸ਼ਾਹਾਂ ਦੀ ਰੀਸ ਕੀਤੀ ਆ ਤੇ ਆਪਾਂ ਬਣਾਈ, ਉਹਨਾਂ ਨੇ ਬਣਾਈ ਅਸੀਂ 12 ਦਰੀ। ਆਪਾਂ ਉਹਨਾਂ ਤੋਂ 4 ਦਰ ਵੱਧ ਗਏ ਆ ਕਿਉਂ ਦੌਰ ਜਦੀਦ ਆ, ਤੇ ਆਪਾਂ ਫਿਰ 16 ਦਰੀ ਬਣਾਈ ਆ। 16 ਦਰੀ ਜਦੋਂ ਬਣੀ ਤੇ ਉਸ ਟਾਈਮ ਇੱਟਾਂ ਦੀ ਚਣਾਈ ਕੀਤੀ। ਮੁੜ ਕੇ ਬੰਦੇ ਕਹਿੰਦੇ ਨੂੰ ਪਲਸਤਰ ਕਰਾ, ਉਹ ਹੌਲੀ ਹੌਲੀ ਪਲਸਤਰ ਕਰਾਇਆ ਤੇ ਅਗਲੇ ਦਿਨ ਨਾ ਸੱਟੀ ਲਵਾਇਆ। ਉਹ ਕਹਿੰਦਾ ਜੀ ਇੱਥੇ ਇਹਦੇ 'ਚ ਕਰੰਟ ਹੀ ਹੈ ਨਹੀਂ, ਇਹਦੇ 'ਚ ਮੋਬਾਈਲ ਕਿਵੇਂ ਚਾਰਜ ਕਰੀਏ, ਲੈਪਟਾਪ ਕਿਸ ਤਰ੍ਹਾਂ ਚਾਰਜ ਕਰਨਾ, ਇਹਦਾ ਕਰੋ ਕੁਝ। ਤੇ ਉਹ ਫਿਰ ਅੱਜ ਅਸੀਂ ਸੋਚਿਆ ਵੀ ਚਲੋ ਜਿੱਥੇ ਇੰਨੇ ਖਰਚੇ ਕੀਤੇ ਆ ਤੇ ਉਹ ਇੱਕ ਪਾੜ ਹੋਰ ਦਿੰਨੇ ਆ ਵੀ ਅਸੀਂ ਇਹਦੇ 'ਚ ਵਾਇਰਿੰਗ ਕਰਾਉਂਦੇ ਆ। ਅੱਜ ਬਿਜਲੀ ਦੀ ਵਾਇਰਿੰਗ ਹੋ ਰਹੀ ਆ ਤੇ ਮਿਸਤਰੀ ਇਮਰਾਨ, ਇਲੈਕਟ੍ਰੀਸ਼ੀਅਨ ਇਮਰਾਨ ਸਾਹਿਬ ਸਾਡੇ ਕੋਲ ਖਲੋਤੇ ਆ ਜੀ। ਤੇ ਇਹਨਾਂ ਨੂੰ ਪੁੱਛਦੇ ਆ ਵੀ ਇਹ ਅਸੀਂ ਨਾ ਆ ਵਾਇਰਿੰਗ ਜਿਹੜੀ ਕਰਾਉਣ ਲੱਗੇ ਆ ਨਾ, ਇਹ ਬੜੀ ਜਦੀਦ ਵਾਇਰਿੰਗ ਆ, ਨਵਾਂ ਕੰਮ ਆ ਜੀ। ਇਹ ਫੱਟੀ ਦੀ ਵਾਇਰਿੰਗ ਆ। ਹਾਂ ਪੁਰਾਣਾ ਨਹੀਂ, ਇਹ ਦੁਬਾਰਾ 40 ਸਾਲ ਬਾਅਦ ਫੈਸ਼ਨ ਕਹਿੰਦੇ ਰੋਟੇਟ ਕਰਦਾ ਨਾ, ਇਸ ਤਰ੍ਹਾਂ ਦੁਬਾਰਾ ਆਉਣ ਆ ਰਿਹਾ ਵਾ। ਸਿਆਣੇ ਕਹਿੰਦੇ ਜਦੋਂ ਬੰਦਾ ਬਹੁਤਾ ਬੁੜਾ ਹੋ ਜਾਵੇ ਨਾ, ਬਹੁਤਾ ਹੀ ਬੁੜਾ ਹੋ ਜਾਵੇ, ਉਹਦੇ ਦੰਦ ਵੀ ਨਵੇਂ ਆ ਜਾਂਦੇ ਆ, ਉਹਦੇ ਵਾਲ ਵੀ ਨਵੇਂ ਆ ਜਾਂਦੇ। ਤੇ ਉਹ ਇਦਾਂ ਜਦੋਂ ਪੁਰਾਣੇ ਕਈ ਫੈਸ਼ਨ ਐਸੇ ਆ ਵੀ ਉਹ ਦੁਬਾਰਾ ਤਾਜ਼ੇ ਹੋ ਗਏ। ਤੇ ਉਹ ਅੱਗੇ ਹੁੰਦੀ ਸੀ ਲੱਕੜ ਦੀ ਵਾਇਰਿੰਗ, ਲੱਕੜ ਦੀ ਫੱਟੀ ਹੁੰਦੀ ਸੀ। ਲੱਕੜ ਦੀ ਫੱਟੀ ਰਾਣਾ ਸਾਹਿਬ ਨਾ ਹੁਣ ਲੱਭਦੀ ਆ, ਮਹਿੰਗੀ ਬਹੁਤ ਆ। ਹਾਂ, ਤੇ ਨਾਲੇ ਉਹਨੂੰ ਸਿਉਂਕ ਪੈ ਜਾਂਦੀ। ਸਿਆਣੇ ਕਹਿੰਦੇ ਪੱਥਰਾਂ ਨੂੰ ਸਿਉਂਕ ਨਹੀਂ ਪੈਂਦੀ, ਨਾ ਇਸ ਨੂੰ ਪਲਾਸਟਿਕ ਨੂੰ ਸਿਉਂਕ ਪੈਂਦੀ ਹੈ ਜੀ। ਤੇ ਉਹ ਪਲਾਸਟਿਕ ਦੀ ਫੱਟੀ ਅਸੀਂ ਆ ਉਹਦੀ ਵਾਇਰਿੰਗ ਕਰਾਉਣ ਲੱਗੇ ਆ। ਇਹਦੇ 'ਚ ਨਾ ਝਰੀਆਂ ਝੁਰੀਆਂ ਤੇ ਥੋੜੇ ਛੈਣੀਆਂ ਨਹੀਂ ਚੱਲਦੀਆਂ, ਉਹ ਕਮਜ਼ੋਰ ਹੋ ਜਾਂਦੀ 16 ਦਰੀ ਜੇ ਥੋੜਾ ਛੈਣੀ ਚਲਾਈਏ। ਤੇ ਇਹ ਫੱਟੀ ਦੀ ਅਸੀਂ ਵਾਇਰਿੰਗ ਕਰਾਉਣ ਲੱਗੇ। ਜਦੋਂ ਫਿਰ ਹੋ ਜੂਗੀ ਤੁਹਾਨੂੰ ਫਿਰ ਵੀ ਦਿਖਾਵਾਂਗੇ। ਤੇ ਫੱਟੀ ਦੇ ਬਾਰੇ ਚ ਭੱਟੀ ਸਾਹਿਬ ਦੱਸਣਗੇ ਵੀ ਇਹ ਕਿੰਨੀ ਇਹਦੀ ਲੈਂਥ ਆ। ਤੇ ਹਾਂਜੀ, अस्सलाम वालेकुम जी 10 ਫੁੱਟ ਦੀ ਲੈਂਥ ਆ ਜੀ ਤੇ GM ਦੀ ਪੱਟੀ ਆ ਜੀ। ਬਹੁਤ ਅੱਛੀ ਤੇ ਫਲੈਕਸੀਬਲ ਪੱਟੀ ਆ ਜੀ। ਤੇ ਕਿੰਨੇ ਦੀ ਆਂਦੀ ਹੈ ਜਿਹੜਾ 120 ਰੁਪਏ ਦੀ ਹੈ ਜੀ। 120 ਰੁਪਏ ਦੀ। ਅੱਛਾ, ਇਹ ਭੱਟੀ ਸਾਹਿਬ ਤਾਂ ਨੀਚੇ ਆ ਤੇ ਉਹ ਜਿਹੜੇ ਉੱਪਰ ਚੜੇ ਹੋਏ ਆ ਮੁਦੱਸਰ ਸਾਹਿਬ। ਹਾਂ, ਮੁਦੱਸਰ ਸਾਹਿਬ ਆ ਜੀ, ਇਹ ਜੈਂਟਲੀ ਦੇ ਮਿਸਤਰੀ ਆ ਜੀ। ਇਦਾਂ ਦਾ ਮਿਸਤਰੀ ਆਮ ਨਹੀਂ ਲੱਭਦਾ। ਇਹ ਸਾਡੇ ਧੰਨ ਭਾਗ ਵੀ ਸਾਨੂੰ ਇਹ ਲੱਭ ਗਏ, ਕਿਉਂ ਇਹ ਗੇੜੇ ਬੜੇ ਕਰਾਉਂਦੇ ਆ। ਮੈਂ ਸਵੇਰੇ ਆਇਆ, ਮੈਂ ਪਰਸੋਂ ਨੂੰ ਆਉਂਗਾ, ਮੈਂ ਆਇਆ, ਆਂਦੇ ਹੈ ਨਹੀਂ। ਹਾਂ, ਹੈ ਜੈਂਟਲੀ। ਅੱਛਾ, ਇੱਕ ਆ ਧਾਗਾ ਰੱਖਿਆ ਹੋਇਆ ਇਹਨਾਂ ਨੇ ਨੀਲਾ ਜਿਹਾ ਕਰਕੇ, ਇਹ ਪੁੱਛੋ ਵੀ ਇਹ ਕਿਸ ਮਕਸਦ ਲਈ? ਇਹ ਧਾਗੇ ਵਾਸਤੇ, ਲੈਵਲ ਵਾਸਤੇ ਹੀ ਧਾਗਾ ਤੇ ਮਾਜ਼ਰ ਉਰਾਂ ਹੀ ਲੈਵਲ ਵਾਸਤੇ ਰੱਖਿਆ ਧਾਗਾ। ਚਲੋ ਤੇ ਚਿੱਪੀ ਨਾ ਹੋਵੇ, ਬਰਾਬਰ ਸਿੱਧੀ ਰਹੇ। ਹਾਂਜੀ, ਇੱਕ ਮਿੰਟ ਇਮਰਾਨ ਸਾਹਿਬ ਅਸੀਂ ਤੁਹਾਡੇ ਕੋਲ ਮੁੜ ਕੇ ਆਉਂਦੇ ਆ। ਇੱਕ ਮਿਸਤਰੀ ਸਾਡੇ ਹੋਰ ਧੱਕੇ ਚੜ ਗਿਆ, ਆਈਏ ਤੈਨੂੰ ਲਓ ਜੀ। ਆ ਮਿਸਤਰੀ ਮਦਰ ਸਾਹਿਬ ਆ, ਇਲੈਕਟ੍ਰੀਸ਼ੀਅਨ ਆ, ਬੜਾ ਜੈਂਟਲੀ ਦਾ ਮਿਸਤਰੀ ਆ। ਇਹ ਮੋਟਰਾਂ ਵੈਂਡ ਕਰਦਾ। ਸਾਡੇ ਆ ਟੋਕੇ ਵਾਲੀ ਮੋਟਰ ਆ, ਇਹ ਵੈਂਡ ਕਰਕੇ ਦਿੰਦਾ, 20 ਦਿਨ ਨਹੀਂ ਕੱਢਦੀ, ਫਿਰ ਸੜ ਜਾਂਦੀ। ਗੁੱਸਾ ਨਾ ਕਰੀ ਮੇਰੀ ਗੱਲ ਦਾ, ਗੱਲ ਸੱਚੀ ਆ। ਅੱਗੇ ਵੀ 2-3 ਵਾਰੀ ਸੜੀ ਹੈ। ਇਹਦਾ ਮਿਸਤਰੀ ਸਾਹਿਬ ਤੁਸੀਂ ਕੀ ਗੱਲ ਕਰੋਗੇ ਵੀ ਕੀ ਵਜ੍ਹਾ? ਸਾਡਾ ਕਸੂਰ ਆ, ਤੇਰਾ ਕਸੂਰ ਆ, ਜਾਂ ਤਾਰ ਦਾ ਕਸੂਰ? ਤਾਰ ਦਾ ਕੀ ਕਸੂਰ ਆ? ਵੱਡਾ ਕਸੂਰ ਹੈ, ਕਿਸੇ ਜ਼ਿਆਦਾ ਕੋਈ ਨਹੀਂ। ਤੁਸੀਂ ਨੈਸ਼ ਆ? ਅਸੀਂ ਨੈਸ਼ ਆ? ਨਹੀਂ, ਅਸੀਂ ਭੌਰੇ ਆ। ਕੀ ਗੱਲ? ਵੱਡਾ ਕਸੂਰ ਹੈ ਜੀ। ਕੀ ਦੱਸੋ ਤਾਂ ਫਿਰ ਦੱਸਣਾ ਪੈਣਾ। ਮੈਨੂੰ ਕਾਸ ਲੈਣ ਦੇ ਯਾਰ, ਮੈਨੂੰ ਦੱਸ ਦੇ ਵੀ ਕਿਉਂ ਸੜਦੀ ਆ। ਆ ਬਸ ਬੰਦੇ ਨੂੰ ਕਿਸੇ ਦਾ ਭਲਾ ਹੋ ਸੜ ਗਈ ਤੇ ਸੜ ਗਈ, ਬਸ ਠੀਕ ਆ ਯਾਰ। 8ਵੇਂ ਦਿਨ ਸਾਡੀ ਸੜਨੀ ਆ, ਬਾਕੀ ਪਿੰਡ ਪੂਰੇ ਦੀ ਕਿਸੇ ਦੀ ਨਹੀਂ ਕਿੰਨੇ ਸੜਦੀ। ਪਾਵਰ ਦੀ ਮੋਟਰ ਆ? 2 ਦੀ। ਤੇ ਇਹਦੇ ਵਾਈਂਡਿੰਗ ਦੇ ਕਿੰਨੇ ਪੈਸੇ ਲੱਗਦੇ ਆ ਇਹਦੇ ਚ? ਜਿਹੜਾ ਬਥੇਰੇ ਲੈ ਲੈਂਦਾ ਪੈਸੇ, ਹਰ ਵਾਰੀ 1000 ਵੱਧ ਜਾਂਦਾ, ਕਹਿੰਦਾ ਜੀ ਰੇਟ ਵੱਧ ਗਿਆ ਤਾਰ ਦਾ, ਕਾਪਰ ਮਹਿੰਗਾ ਹੋ ਗਿਆ। ਹਾਂਜੀ, ਤੁਸੀਂ ਦੱਸੋ ਸੜਨ ਦੀ ਵਜ੍ਹਾ ਦੱਸਣੀ ਬਾਕੀ ਦੀ ਉਹਨਾਂ ਨਾ ਕਰ ਲੈ ਯਾਰ। ਤੂੰ ਬਸ ਦੱਸ ਦੇ ਵੀ ਕਿਉਂ ਸੜਦੀ ਆ, ਵੀ ਕਿੱਦਾਂ ਸੜਦੀ ਆ, ਵਜ੍ਹਾ ਕੀ ਹੈ? ਲਾਈਟ ਘਟ ਵਾਈ। ਅੱਛਾ, ਇੱਕ ਤਾਂ ਇਹਨੇ ਦੱਸਿਆ ਵੀ ਲਾਈਟ ਘੱਟ ਵੱਧ ਹੁੰਦੀ ਆ, ਕਹਿੰਦਾ ਤੁਸੀਂ ਬਟਨ ਸਿਰ ਦਿੰਦੇ ਆ ਅੰਨੇ ਵਾਹ ਵੀ ਬੂਟੀ ਪੀਤੀ ਆ, ਕਹਿੰਦਾ ਵੀ ਲਾਈਟ ਪੂਰੀ ਦੇਖਦੇ ਨਹੀਂ, ਬਟਨ ਸਿਰ ਦਿੰਦੇ ਆ ਗੂੰ ਗੂੰ ਕਰਦੀ ਤੇ ਉਹ ਸੜ ਜਾਂਦੀ। ਹੋਰ ਬਸ ਇਹੀ ਆ, ਹੋਰ ਮੀਂਹ ਮੂੰਹ ਦੇ ਕਰਕੇ ਕੋਈ ਨਹੀਂ। ਇਹ ਫਿਰ ਤੇਰਾ ਕਸੂਰ ਹੀ ਹੈ, ਜਿਹੜਾ ਤੂੰ ਗੱਲ ਨਹੀਂ ਨਾ ਪੂਰੀ ਦੱਸ ਰਿਹਾ, ਇਹ ਤੇਰੇ ਕਰਕੇ ਸੜ ਗਈ। ਉਹ ਲਸ਼ਕਰ ਕੁਛ ਕਹਿ ਰਿਹਾ। ਹਾਂ, ਲਸ਼ਕਰ ਇਹ ਜੀ ਮਜ਼ਰ ਮਿਸਤਰੀ ਆ, ਮਜ਼ਰ ਬਲੋਚ ਜੀ। ਇੱਥੇ ਸਾਡੇ ਲਾਗੇ ਪਿੰਡ ਆ 450 ਨਾਦਰ ਦੀ ਚੌਕ, 450 ਗਾਬ। ਬਹੁਤ ਚੰਗਾ ਮੁੰਡਾ, ਬੜਾ ਸਾਊ ਮੁੰਡਾ, ਬੜਾ ਕਾਰੀਗਰ ਆ, ਬੜੀ ਸੋਹਣੀ ਮੋਟਰਾਂ ਵੈਂਡ ਕਰਦਾ। ਬਾਕੀ ਇੱਥੇ ਬੰਦੇ ਦੀ ਗਾਰੰਟੀ ਕੋਈ ਨਹੀਂ, ਫਿਰ ਮੋਟਰ ਸੜ ਜਾਂਦੀ ਕਿਹੜੀ ਵੱਡੀ ਗੱਲ।
ਅੱਛਾ ਜੀ, ਆਪਾਂ ਕਿੱਥੇ ਗੱਲ ਕਰ ਰਹੇ ਆਪਾਂ ਸੀ? ਧਾਗੇ ਤੇ ਆਏ ਸੀ। ਕਹਿੰਦੇ ਲੈਵਲ ਤੇ ਆਏ ਸੀ ਜੀ। ਅੱਛਾ, ਕੀ ਹੋਇਆ ਧਾਗੇ ਨੂੰ? ਧਾਗੇ ਨੂੰ ਫਿਰ ਧਾਗਾ ਧਾਗਾ ਇਸ ਵਾਸਤੇ ਰੱਖਿਆ ਨੀਲ ਲਾ ਕੇ ਨੀਲ ਲੈਵਲ ਵਾਸਤੇ ਵੀ ਪੱਟੀ ਸਿੱਧੀ ਰਵੇ, ਨੀਲ ਚ ਡੁਬੋਇਆ ਸਿੱਧੀ ਰਵੇ, ਵੱਟ ਨਾ ਪਵੇ, ਵਿੰਗੀ ਨਾ ਹੋਵੇ, ਸਿੱਧੀ ਲੈਵਲ 'ਚ ਰਵੇ ਪੱਟੀ, ਇਸ ਕਰਕੇ ਰੱਖਦੇ। ਹੁਣ ਤੁਸੀਂ ਲਾ ਕੇ ਦਿਖਾਓ। ਹਾਂਜੀ ਉਹ ਲਾਉਂਦੇ ਆ ਜੀ। ਅੱਛਾ ਪੱਟੀ ਸਾਹਿਬ, ਆ ਜਿਹੜੀ ਤਾਰ ਆ ਹਾਂਜੀ ਹਾਂਜੀ ਇਹਨੂੰ ਕੀ ਕਹਿੰਦੇ ਨਾ ਵੀ ਆ 729 ਦੀ ਆ ਇਹ ਤੇ 329 ਦੀ ਆ ਕਾਪਰ ਦੀ ਇਹ ਜੀ। 329 ਦੀ ਕਾਪਰ ਦੀ ਤਾਰ ਆ। ਹਾਂਜੀ ਤੇ ਇਹਦੀ ਕਿੰਨੀ ਕੀ ਕੀਮਤ ਜਿਹੜੀ ਆ ਨਾ ਹੁੰਦੀ ਆ? ਇਹ ਤਕਰੀਬਨ ਹੈ 1500 ਦਾ ਕਵੈਲ ਜੀ ਲੋ। ਅੱਛਾ ਤੇ ਇਹ ਤੁਹਾਡੇ ਖਿਆਲ ਚ ਸਾਰਿਆਂ ਤੋਂ ਚੰਗੀ ਤਾਰ ਇਹੀ ਆ ਵਾਇਰਿੰਗ? ਹਾਂਜੀ ਅੱਛੀ ਜ਼ਿਆਦਾ ਹੈ। ਅੱਛਾ, ਤੇ ਆਹ ਤਾਰ ਕਿਸ ਲਈ ਰੱਖੀ ਹੋਈ ਆ? ਇਹ ਸਟੀਲ ਵਿਆਰ ਆ ਜੀ, ਅੰਡਰਗਰਾਉਂਡ ਤਾਰ ਪਾਉਣ ਵਾਸਤੇ। ਅੱਛਾ ਅੱਛਾ ਇੱਥੇ ਤਾਰ ਨਾ ਲੰਘਦੀ ਹੋਵੇ, ਇਹ ਪਾ ਕੇ ਤੇ ਉਹਦੇ ਨਾਲ ਤਾਰ ਪਾ ਕੇ ਤੇ ਖਿੱਚ ਲਈ ਦੀ ਤਾਰ। ਅੱਛਾ, ਅੱਛਾ। ਹਾਂਜੀ, ਇਸ ਵਾਸਤੇ ਰੱਖੀ ਹੈ ਜੀ। ਅੱਛਾ ਅੱਛਾ ਅੱਛਾ। ਤੇ ਬਾਕੀ ਤਾਂ ਤੁਹਾਡੇ ਔਜ਼ਾਰ ਵਗੈਰਾ ਜਿਹੜੇ ਆ ਹਾਂਜੀ। ਇਹ ਹੈ ਆ। ਤੇ ਚਲੋ ਦੇਖਦੇ ਆ ਹੁਣ ਤੁਸੀਂ ਆਪਣਾ ਕੰਮ ਕਿਸ ਤਰ੍ਹਾਂ ਸ਼ੁਰੂ ਕਰਦੇ ਆ। ਹੁਣ ਇਫਤਤਾਹ ਦਾ ਕਿਹਦੇ ਕੋਲੋਂ ਕਰਵਾਉਣਾ ਜੀ? ਥੋੜੀ ਮਾਰਨ ਦਾ? ਥੋੜੀ ਮਾਰਨ ਦਾ ਕਿੱਲ ਰੱਖ ਕੇ ਜੀ ਉੱਥੇ ਸਿਰ ਮਾਰਦੇ ਆ। ਆਹ ਮਾਰਦੇ ਆਹੋ। ਚਲੋ ਜੀ, ਤੁਸੀਂ ਕਰੋ ਕੰਮ ਜੀ, ਫਿਰ ਜਿੱਦਾਂ ਜਿੱਦਾਂ ਹੋਈ ਫਿਰ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ। ਇਮਰਾਨ ਸਾਹਿਬ, ਮੁਦੱਸਰ ਸਾਹਿਬ, ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ, ਬੜੀ ਮਿਹਰਬਾਨੀ। ਤੇ ਤੁਸੀਂ ਕਰੋ ਫਿਰ ਕੰਮ। ਹਾਂਜੀ ਅੱਲਾ ਉਹ ਮੜ ਜਾ, ਅੰਲਸ਼ਕ। ਉਹ ਮਿਸਤਰੀ ਗੁੱਸਾ ਨਾ ਕਰੇ, ਉਹਨੂੰ ਵਿੱਚ ਰਾਜੀ ਕਰਕੇ ਲਿਆ ਜੀ। ਅਸੀਂ ਜੀ ਤੁਹਾਨੂੰ ਉਸ ਲਾਗੇ ਜਾ ਕੇ ਬਟਨ ਦਬ ਲੈ ਕੇ ਇਹ ਸਾਡੇ ਜੀ ਮਿਸਤਰੀ ਮਦਰ ਸਾਹਿਬ ਆ ਜੀ, 450 ਨਾਦਰ ਦੀ ਚੌਕ, ਇੱਥੇ ਸਾਡੇ ਲਾਗੇ 450 ਗਾਬੇ ਨਾਦਰ ਦੀ ਚੌਕ। ਮਦਰ ਬਲੋਚ ਸਾਹਿਬ ਬਹੁਤ ਪੁਰਾਣਾ ਕਾਰੀਗਰ ਜੀ, ਅਸੀਂ ਨਿੱਕੇ ਹੁੰਦੇ ਦੇਖਦੇ ਆ ਰਹੇ ਹਾਂ। ਇੱਥੇ ਸਾਡੇ ਜਿੰਨੇ ਵੀ ਕਾਰੀਗਰ ਆ ਉਹ ਸਾਰੇ ਇਹਦੇ ਤੋਂ ਪੁਰਾਣੇ ਨਵੇਂ ਨਵੇਂ ਆ, ਇਹਦੇ ਸ਼ਾਗਿਰਦੀ ਤੋਂ- ਆ। ਹਾਂ ਇਹਦੇ ਸ਼ਾਗਿਰਦੀ ਆ, ਇਹ ਸਾਰਿਆਂ ਤੋਂ ਪੁਰਾਣਾ। ਇਹ ਕਿਹਨਾਂ ਦੇ ਸ਼ਾਗਿਰਦ ਆ ਇਹ ਵੀ ਪੁੱਛੋ। ਹੈ ਤੁਸੀਂ ਕਿਹਨਾਂ ਦੇ ਸ਼ਾਗਿਰਦ ਆ? ਇਹ ਉਹ ਕਿਰਨ ਸਾਇੰਸ। ਮੈਂ ਇੱਥੇ ਕਿੰਨੇ ਕੰਮ ਨਹੀਂ ਸਿੱਖਿਆ, ਕੋਈ ਗੱਲ ਨਹੀਂ ਸਿੱਖਿਆ। ਹਾਂ ਕਹਿੰਦਾ ਜੀ ਮੈਂ ਗੁਜਰਾਂ ਵਾਲੇ ਕੰਮ ਸਿੱਖਿਆ ਤੇ ਬੜੀ ਦੇਰ ਬਾਅਦ ਇਹਨੂੰ ਯਾਦ ਆਇਆ ਵੀ ਮੈਂ ਕੰਮ ਗੁਜਰਾਂ ਵਾਲੇ ਸਿੱਖਿਆ। ਮੈਂ ਉਦੋਂ ਇੱਥੇ ਨਹੀਂ ਉਸਤਾਦ ਸੀ, ਉੱਥੇ ਮੈਂ ਗੁਜਰਾ। ਵੇਲੇ ਹੋ ਲੈਂਦੇ ਨਾ, ਫਿਰ ਤੁਸੀਂ ਕਰ ਲਓ ਐ। ਹਾਂ ਇਹ ਸਾਡੇ ਇੱਟ ਰੋਡਾਂ ਨਾਲ ਚੱਕ ਕੇ ਮਾਰਦੇ, ਕਹਿੰਦਾ ਵੀ ਮੈਨੂੰ ਕੰਮ ਕਰ ਲੈਣ ਦਿਓ। ਮਸ਼ੀਨ ਸਾਡੀ ਥੋੜੀ ਜਿਹੀ ਪੁਰਾਣੀ ਹੋ ਗਈ ਹੈ, ਮਸ਼ੀਨ ਅਸੀਂ ਲਾਵਾਂਗੇ ਨਵੀਂ। ਅੱਗੇ ਸਾਡੇ ਕੋਲ ਗੇਅਰ ਹੁੰਦਾ ਸੀਗਾ, ਫਿਰ ਸਾਨੀ 2005 ਦੇ ਵਿੱਚ ਅਸੀਂ ਕੱਟਾ ਵੇਚ ਕੇ ਮਸ਼ੀਨ ਲਈ ਸੀ। ਮਸ਼ੀਨ ਲਈ ਸੀ। ਹਾਂਜੀ ਤੇ ਫਿਰ ਕਿਹੜੀ ਸ਼ੈ ਵੇਚ ਕੇ ਆ ਮੋਟਰ ਲਈ ਸੀ? ਇਹ ਉਦੋਂ ਇਕੱਠੀਆਂ ਲੈਣੀਆਂ ਸੀ। ਇਕੱਠੀਆਂ ਹਾਂਜੀ ਉਸ ਟਾਈਮ ਦੇ ਵਿੱਚ ਨਾ ਇਹ ਸੇਠ ਤਫੈਲ ਦਾ ਟੋਕਾ ਬੜਾ ਮਸ਼ਹੂਰ ਸੀ। ਮਸ਼ਹੂਰ। ਹਾਂ ਤੇ ਇਹ ਟੋਕਾ ਸੇਠ ਤਫੈਲ ਵਾਲਾ ਟੋਕਾ ਹੀ ਆ? ਇਹ ਸੇਠ ਤਫੈਲ ਦਾ ਟੋਕਾ। ਯਾਨੀ ਕਿ ਇੰਨਾ ਪੁਰਾਣਾ ਹਾਲੇ ਤੱਕ ਉਹੀ ਚੱਲ ਰਿਹਾ ਵਾ। ਨਹੀਂ ਹਜੇ ਤੱਕ ਕਹਿੰਦੇ ਜੀ ਨੰਬਰ 1 ਤੇ ਹੋਰ ਵੀ ਆ ਗਏ ਹੁਣ, ਆਪਾਂ ਅੱਛਾ, ਕੰਮ ਹੁਣ ਦੀ ਗੱਲ ਕਹਿੰਦੇ- ਕਰਨੀ। ਸੇਠ ਤਫੈਲ ਵਾਲਾ ਤਾਂ ਤੁਹਾਡੇ ਕੋਲ ਤੇ ਉਹਦੇ ਕੋਲ ਹੁਣ ਕਿਹੜਾ? ਸੇਠ ਤਫੈਲ ਹੁਣ ਹਜੇ ਹੱਥ ਨਹੀਂ ਕੁਤਰਨਾ। ਅੱਛਾ, ਉਹ ਕਈ ਟੋਕੇ 3 ਵਾਲੇ ਵੀ ਤਾਂ ਹੈ ਆ, ਇਹ 2 ਵਾਲਾ ਹੀ ਆ ਕਿ 3 ਵਾਲਾ ਵਾ? 2 ਵਾਲਾ। 2 ਵਾਲਾ। ਇੱਥੇ 2 ਵਾਲੇ 'ਚ ਮੋਟਰ ਸੜ ਜਾਂਦੀ ਹੈ ਤੇ 3 ਵਾਲੇ 'ਚ ਕੀ ਕਰੂਗੇ? ਠੀਕ ਹੈ, ਤਿੰਨ ਕੀ? 3 ਟੋਕੇ ਹੁੰਦੇ ਵਿੱਚ। ਅੱਛਾ ਠੀਕ। ਚਲੋ ਜੀ, ਆਪਣਾ ਭਾਈ ਮਦਰ ਸਾਹਿਬ ਜਿਹੜਾ ਵਾ ਨਾ, ਹਾਂ ਤੇ ਹੁਣ ਅਸੀਂ ਜੀ ਮਦਰ ਸਾਹਿਬ ਦੇ ਬੜੇ ਇਹ ਸ਼ੁਕਰ। ਤਾਂ ਚਲਾ ਕੇ ਵਿਖਾਈਨੇ ਆ, ਅੱਛਾ ਚਲਾ ਕੇ ਵਿਖਾਈਨੇ ਆ। ਚਲੋ ਜੀ, ਉਹ ਕਹਿੰਦਾ ਮੈਂ ਮੋਟਰ ਵੈਂਡ ਕਰਕੇ ਲਿਆਇਆ, ਮੈਂ ਤੁਹਾਨੂੰ ਚਲਾ ਕੇ ਵਿਖਾਣਾ ਕਿ ਮੈਂ ਕੈਸੀ ਪਾਵਰ ਮੋਟਰ ਦੇ ਵਿੱਚ, ਜਿੱਦਾਂ ਕਹਿੰਦਾ ਇੰਨੀ ਤਾਕਤ ਨਵੀਂ ਮੋਟਰ ਦੇ ਵਿੱਚ ਨਹੀਂ ਸੀ ਜਿੰਨੀ ਪੁਰਾਣੀ ਦੇ ਵਿੱਚ ਮੈਂ ਵੈਂਡ ਕਰਕੇ ਪਾਤੀ। ਕੀ ਗੱਲ ਆ? ਪੌੜੀ ਦਿਓ ਵੀ ਇਹਨੂੰ। ਕੀ ਗੱਲ ਕਰਦਾ ਸੀ ਮੈਂ? ਹਾਂ ਉਹ ਕਹਿੰਦਾ ਵੀ ਇੰਨੀ ਪਾਵਰ ਨਵੀਂ ਮੋਟਰ ਦੇ ਵਿੱਚ ਨਹੀਂ ਸੀ ਜਿੰਨੀ ਮੈਂ ਕਹਿੰਦਾ ਪੁਰਾਣੀ ਦੇ ਵਿੱਚ ਬਣਾਤੀ ਆ। ਕਾਰੀਗਰ ਪੁਰਾਣਾ ਜੀ ਮਜ਼ਰ ਬਲੋਚ ਸਾਹਿਬ ਉਹਨਾਂ ਨੇ। ਇਹ ਬਸ ਅਸੀਂ ਇਹਨਾਂ ਨੂੰ ਇਹ ਗੱਲ, ਹਾਂਜੀ ਅਸੀਂ ਗੱਲ ਇਹ ਪੁੱਛਦੇ ਇਹਨਾਂ ਨੂੰ ਵੀ ਸਿਰਫ ਸਾਨੂੰ ਇਹ ਦੱਸ ਦਿਓ ਵੀ 8ਵੇਂ ਦਿਨ ਸਾਡੀ ਮੋਟਰ ਕਿਉਂ ਨਹੀਂ ਸੜਦੀ, 8ਵੇਂ ਦਿਨ ਸਾਡੀ ਮੋਟਰ ਕਿਉਂ ਸੜਦੀ ਹੈ, ਵੀ ਬਾਕੀ ਪਿੰਡ 'ਚ ਇੰਨੀਆਂ ਮੋਟਰਾਂ ਉਹ ਕਿਉਂ ਨਹੀਂ ਸੜਦੀਆਂ। ਮੜ ਜਾ ਮੀਂਹ ਪੈ ਜਾਵੇ, ਕੋਈ ਨਵੀਂ ਹੋ ਜਾਵੇ, ਮੜ ਜਾ ਬੱਦਲ ਆਉਂਦੇ ਆ ਸਾਡੀ ਮੋਟਰ ਕੰਬਣ ਲੱਗ ਜਾਂਦੀ। ਕਿੱਦਾਂ ਦੀ ਬੈਂਡ ਕਰਦਾ। ਇਹ ਤੁਹਾਡੇ ਬੰਦਿਆਂ ਦਾ ਵੀ ਤਾਂ ਕਸੂਰ ਹੋ ਸਕਦਾ ਚਲਾਣੇ ਵਾਲਾ। ਸਾਡੇ ਬੰਦਿਆਂ ਦਾ ਕਸੂਰ ਆ, ਅਸੀਂ ਮੰਨਦੇ ਆ ਜੀ। ਕੱਲ ਹੋਇਆ ਇਦਾਂ ਕਿ ਮੁੰਡੇ ਨੇ ਬਟਨ ਸਿੱਟ ਕੇ ਬਿਜਲੀ ਬੰਦ ਸੀ, ਮੁੜ ਕੇ ਚੇਤਾ ਭੁੱਲ ਗਿਆ, ਬਟਨ ਹੇਠਾਂ ਹੀ ਰਿਹਾ। ਜਦੋਂ ਬਿਜਲੀ ਆਈ ਮੋਟਰ ਗੂੰ 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 ਕਰਦੀ ਰਹੀ, ਉਹ ਪਿਘਲ ਗਈ ਸਾਰੀ। ਹਾਂ, ਤੇ ਇਹਦੇ ਚ ਮਦਰ ਦਾ ਕੀ ਕਸੂਰ ਆ? ਇਹ ਚ ਮੈਨੂੰ ਹੀ ਪੁੱਛੀ ਜਾਂਦੇ ਹੋ ਹਾਂ। ਹਾਂਜੀ ਇਹ ਤਾਂ ਸ਼ੁਗਰ ਮੇਲਾ ਲਾ ਰਹੇ ਆ ਉਹਨਾਂ ਨੂੰ। ਹਾਂਜੀ ਅਸੀਂ ਜੀ, ਸਾਡਾ ਭਰਾ ਮਦਰ ਸੀ, ਉਂਝ ਮਖੌਲ ਕਰਦੇ ਆ ਇਹਦੇ ਨਾਲ, ਤੇ ਉਂਝ ਕਾਰੀਗਰ ਚੰਗਾ। ਇਹ ਸਾਡੀ ਗਲਤੀ ਨਾਲ ਹੀ ਸੜੀ ਆ ਮੋਟਰ ਹਾਂਜੀ ਜਿਹੜੀ। ਦੇਖੋ ਮੈਂ ਗੱਲ ਕਰਦਾ, ਮੈਂ ਜਿੱਦਾਂ ਅਗਲੇ ਦਿਨ ਲੜਾਈ ਹੋਈ ਸੀ ਨਾ ਤੇ ਬੰਦਿਆਂ ਦੀ ਸੁਲ੍ਹਾ ਕਰਾਈ ਆ, ਤੇ ਮੈਂ ਕਹਿੰਦਾ ਵੀ ਸੁਲ੍ਹਾ ਕਰਾਣੀ ਬੜੀ ਵੱਡੀ ਨੇਕੀ ਆ। ਤੇ ਪਰ ਸੁਲ੍ਹਾ ਤੁਸੀਂ ਤਾਂ ਹੀ ਕਰਾਓਗੇ ਨਾ ਜੇ ਬੰਦੇ ਲੜਨਗੇ। ਹਾਂ, ਜੇ ਲੜਾਈ ਨਾ ਹੋਗੀ ਤੇ ਸੁਲ੍ਹਾ ਕਿਸ ਤਰ੍ਹਾਂ ਇਹ ਹੋਗੀ? ਨੇਕੀ ਕਿੱਦਾਂ ਕਰਨ ਨੂੰ ਲੱਭੂਗੀ? ਹਾਂ, ਲੜਾਈ ਨਾਲ। ਲੜਾਈ ਨਾਲ ਲੜਦੇ ਰਹੋ ਤਾਂ ਕਿ ਬੰਦਿਆਂ ਨੂੰ ਨੇਕੀ ਕਰਨ ਦਾ ਮੌਕਾ ਮਿਲਦਾ। ਮਿਲੇ। ਇਦਾਂ ਹੀ ਮੋਟਰ ਨਾ ਸੜੂਗੀ ਤੇ ਫਿਰ ਇਹ ਵੈਂਡ ਕੀ ਕਰੂਗਾ? ਵੰਡ ਕੇ ਮੋਟਰਾਂ ਸੜ ਗਈਆਂ। ਮੈਨੂੰ ਤਾਂ ਹੀ ਚੰਬੇੜ ਕੇ ਸਾਰੇ ਇਹ ਲੜ ਸੀ ਸਾਡੇ ਨਾਲ। ਨਹੀਂ ਨਹੀਂ ਲੜਦਾ ਨਹੀਂ, ਮੈਂ ਇਹ ਤਾਂ ਗੱਲ ਕਰ ਰਿਹਾ ਵੀ ਜੇ ਮੋਟਰਾਂ ਨਾ ਸੜਨਗੀਆਂ ਤੇ ਤੂੰ ਵੈਂਡ ਕੀ ਕਰੇਗਾ? ਹਾਂ। ਹੈ ਯਾਨੀ ਕਿ ਵਾਈਂਡ ਕਰਨ ਲਈ ਜ਼ਰੂਰੀ ਆ ਮੋਟਰਾਂ ਸੜਨ। ਮੋਟਰਾਂ ਸੜਨ, ਕਿਉਂਕਿ ਮੋਟਰ ਹੀ ਵੈਂਡ ਹੁੰਦੀ ਹੈ। ਮੋਟਰ ਹੀ ਵਾਈਂਡ। ਹਾਂਜੀ ਤੇ ਹੁਣ ਇੰਸਟਾਲ ਕਰ ਰਹੇ ਆ, ਜਦੋਂ ਚੱਲੇਗੀ ਤੇ ਫਿਰ ਆ ਰੈਂਚ ਲੈ ਰੈਂਚ।
ਵਾਇਰਿੰਗ ਵਾਲਾ ਮਿਸਤਰੀ ਵਾਇਰਿੰਗ ਕਰ ਰਿਹਾ ਤੇ ਜਿਹੜਾ ਮਿਸਤਰੀ ਟੋਕਾ ਮਸ਼ੀਨ ਵਾਲਾ ਉਹ ਮੋਟਰ ਕੱਸ ਰਿਹਾ। ਜਦੋਂ ਫਿਰ ਉਹ ਮੋਟਰ ਕਸਿੰਦੀ ਅਸੀਂ ਤੁਹਾਨੂੰ ਚਾਲੂ ਕਰਕੇ ਦਿਖਾਉਂਦੇ ਆ। ਉਨੀ ਦੇਰ ਅਸੀਂ ਸੋਚਿਆ ਵੀ ਬਾਬੇ ਲਸ਼ਕਰ ਦੇ ਨਾਲ ਕੋਈ ਗੱਲਬਾਤ ਕਰਦੇ ਆ। ਬਾਬਾ ਇਹ ਲਸ਼ਕਰ ਕਿਉਂ ਮੋਟਰ ਸੜਦੀ ਆ ਹਰ ਵਾਰੀ, ਇਹ ਕੀ ਗੱਲ ਆ ਤੇ ਇਹਨਾਂ ਨੂੰ ਕੀ ਰੌਲਾ? ਰੌਲਾ ਮਿਸਤਰੀਆਂ ਦਾ। ਇਹ ਹੁਣ ਜਿਹੜੀ ਮੋਟਰ ਸੜੀ ਹੈ ਨਾ, ਹਾਂ ਅੱਗੇ ਵੈਂਡ ਕਰਾਈ ਹੈ, ਹਾਂ ਅੱਗੇ ਵੀ ਕਰਾਈ। ਇਹਦੇ ਵਿੱਚ ਤਾਰ ਪਾਉਂਦੇ ਥੋੜੀ, ਹੂੰ ਪੂਰੀ ਭਰਾਈ ਨਹੀਂ ਕਰਦੇ। ਹਾਂ ਪੂਰੀ ਭਰਾਈ ਕਰੇ ਨਾ ਤਾਰ ਮੋਟਰ ਨਹੀਂ ਸੜਦੀ। ਸਹੀ ਗੱਲ ਆ। ਇਹਨਾਂ ਦੀ ਨੀਅਤ ਇਹ ਹੁੰਦੀ ਵੀ ਇਹ 6 ਮਹੀਨੇ 2-4 ਮਹੀਨੇ ਚੱਲ ਕੇ ਮੋੜ ਸੜੇ। ਮੋੜ ਬਨਸਾ ਇੱਕ ਤਾਂ ਨਾ ਲੈਣੇ ਰੁਪਈਏ, ਜਿਹੜੀ ਤਾਰ ਇਹਨਾਂ ਵਿੱਚੋਂ ਕੱਢੀ ਉਹ ਇਹਨਾਂ ਦੀ ਹਜ਼ਾਰਾਂ ਦੇ ਹਿਸਾਬ ਨਾਲ ਵਿਕਦੀ ਹੈ। ਅੱਛਾ ਖਲੋ ਜੀ ਇੱਕ ਮਿੰਟ, ਰੋਟੀ ਖਾ। ਅਸੀਂ ਮਾਫੀ ਚਾਹੁੰਦੇ ਹਾਂ ਜੀ, ਬਾਬਾ ਲਸ਼ਕਰ ਰੋਟੀ ਖਾ ਰਿਹਾ ਸੀ, ਅਸੀਂ ਰੋਟੀ ਖਾਂਦੇ ਨੂੰ ਆ ਕੇ ਤੰਗ ਕੀਤਾ। ਸਾਨੂੰ ਬੜੀ ਸ਼ਰਮਸਾਰੀ ਆ ਤੇ ਮੈਂ ਹੈਰਾਨ ਇਸ ਗੱਲ ਤੋਂ ਨਹੀਂ ਹੁੰਦਾ ਵੀ ਤੂੰ ਪਾਣੀ ਤਾਂ ਕੋਲ ਰੱਖਿਆ ਨਹੀਂ ਹੋਇਆ। ਨਹੀਂ ਕਰ ਦਿਲਾਂਗਾ। ਅੱਛਾ ਤੇ ਕੀ ਪਕਾਇਆ ਅੱਜ? ਚੈੱਕ ਕਰ ਇਹ ਚਾਲੂਆਂ ਦੇ ਕੀ? ਅੰਡਾ ਮੈਨੇ ਕੱਟਿਆ ਆਹ ਆਲੂ ਆਂਡੇ ਬਣਾਏ ਜੀ। ਦੁਪਹਿਰ ਦਾ ਟਾਈਮ ਆ, ਕੱਲ ਤਬਰਾਨੀ ਚੋਪੜੀ ਰੋਟੀ। ਕੱਲ ਕੀ ਪਕਾ? ਕੱਲ ਤਬਰਾਨੀ ਬਣਾ ਕੇ ਲੈਂਦੀ ਹਸੂ ਲੈ ਲਾ ਕੇ ਉਹ ਆਂਦੀ ਤੇਰੀ ਘਰ ਦੀ ਨੂੰ ਬਣਾਣੀ, ਹੋਰ ਮੈਨੂੰ ਤਾਂ ਦੱਸਿਆ ਨਹੀਂ ਤੂੰ। ਬਣਾ ਲਿਆ ਕਰੀ। ਕੱਲ ਬਣਾ ਲੈ, ਮੈਂ ਬਣਾ ਦੇਵਾਂਗਾ ਜੀ ਲੋ ਜੀ। ਜਿੱਦਾਂ ਦਾ ਆਖੇ। ਬਿਰਾਨੀ ਦਾ ਮੈਂ ਕਾਰੀ ਲਗਾਓ ਜੀ, ਬੋਰਡ ਦੀ ਛਾਂ ਥੱਲੇ ਬੈਠਾ ਬਾਬਾ ਲਸ਼ਕਰ ਰੋਟੀ ਖਾ ਰਿਹਾ। ਘਰ ਦੀ ਰੋਟੀ ਲੈ ਕੇ ਆਈ ਇਹਦੀ, ਆਲੂ ਆਂਡੇ ਬਣਾ ਕੇ ਤੇ ਚੋਪੜੀ ਰੋਟੀ ਆ ਤੇ ਉਂਝ ਪਾਣੀ ਕੋਈ ਨਹੀਂ ਆਇਆ ਹਜੇ ਤੱਕ। ਤੂੰ ਖਾ ਯਾਰ, ਤੂੰ ਖਾ ਰੋਟੀ ਮੱਖੀਆਂ ਨਾਲ। ਚਲੋ ਜੀ ਬਾਬੇ ਨੂੰ ਤੰਗ ਨਾ ਕਰੋ, ਬਾਬਾ ਰੋਟੀ ਖਾ ਲਵੇ। ਨਾਲੇ ਬਾਬੇ ਹੁਣਾਂ ਨੇ ਦੱਸ ਦਿੱਤਾ ਵੀ ਇਹ ਨਾ ਤਾਰ ਲਾਉਂਦੇ ਆ ਘੱਟ। ਉਹ ਜਿਹੜੀ ਨੁਕਤਾ ਦੀ ਲੈਣ ਆਈ ਸੀ ਨਾ, ਹਾਂ ਉਹ ਨੁਕਤਾ ਬਾਬੇ ਲਸ਼ਕਰ ਨੇ ਦੇਤਾ। ਹਾਂ ਵੀ ਇਹ ਵਾਰ-ਵਾਰ ਸੜਨ ਦੀ ਇਹੀ ਆ ਵੀ ਤਾਰ ਵਾਲੀ ਗੱਲ ਹੁਣ ਜਾ ਕੇ ਕਰਦੇ ਆ ਮਦਰ ਨੂੰ। ਹਾਂ ਉਹੀ ਦੁਨੀਆ ਦਾ ਮੁੱਦਾ, ਮੈਂ ਕਿਹਾ ਇਸ ਘਰੋਂ ਬਾਹਰ ਤਾਂ ਨਹੀਂ ਜਾਂਦਾ। ਨਹੀਂ ਸਾਰੀ ਗੱਲ ਸਾਡੇ ਘਰੋਂ ਓਵਰ ਹੋਇਆ ਕੰਮ ਦੇ ਬਾਬੇ ਕੋਲ। ਓਏ ਹੋਏ। ਉਹ ਵੀ ਇਹਨਾਂ ਦੇ ਕੰਮ ਆ ਗਏ ਦੁਬਾਰਾ ਦੱਸੀ। ਜਿਹੜੇ ਵਿੱਚੋਂ ਨਿਕਲੀ। ਸੜਦੇ ਪਤਾ ਹੈ ਇੱਕ ਗੁੱਛਾ ਜਾਂ ਅਖੀਰ ਦੋ ਸੜਦੇ ਨੇ, ਸਾਰੀ ਮੋਟਰ ਨਹੀਂ ਸੜਦੀ, ਸਾਰੀ ਤਾਰ ਨਹੀਂ ਸੜਦੀ, ਇੱਕ ਜਾਂ ਦੋ ਗੁੱਛੇ ਸੜਦੇ ਨੇ। ਆਈ ਸਮਝ। ਬਾਕੀ ਤਾਰ ਉਹ ਸੜੀ ਹੋਈ ਵਿੱਚ 800-900 ਨੂੰ ਵਿਕਦੀ ਕਿਲੋ। ਤੇ ਜਿਹੜੀ ਖੈਰੀ ਮੇਰੀ ਨਿਕਲੇ ਨਾ, ਠੀਕ ਆ। ਉਹ ਹੋਰ ਮੋਟਰ ਵਿੱਚ ਪਾ ਕੇ ਅਗਰ ਹਾਂ ਇਹ ਨਾ ਦੱਸੀ ਇਹ ਗੱਲ। ਰੋਟੀ ਖਾ, ਰੋਟੀ ਖਾ ਲਾ ਫਿਰ ਤੇਰੇ ਨਾਲ ਗੱਲ ਕਰ। ਬੈਲਟ ਚ ਡਾਲਾ ਜੀ। ਇੱਕ ਵਾਰੀ ਬਗੈਰ ਆਹ ਪਟਾ ਚੜਾਉਣ ਤੋਂ ਮੋਟਰ ਚੈੱਕ ਕਰ ਲਈ ਹੈ, ਮਿਸਤਰੀ ਨੇ ਚੱਲ ਗਈ ਹੈ। ਮਜ਼ਰ ਸਾਹਿਬ ਬਾਬੇ ਲਸ਼ਕਰ ਕੋ ਗਏ ਆ, ਉਹਨੂੰ ਜਾ ਕੇ ਪੁੱਛਿਆ ਵੀ ਮੋਟਰ ਕਿਉਂ ਵਾਰੀ-ਵਾਰੀ ਸੜਦੀ ਆ। ਉਹਨੇ ਗੱਲ ਕੀਤੀ ਹੈ ਵੀ ਮਿਸਤਰੀ ਤਾਰ ਵਿੱਚੋਂ ਘੱਟ ਪਾਉਂਦੇ ਆ, ਪੂਰੀ ਨਹੀਂ ਪਾਉਂਦੇ। ਜਦੋਂ ਕਹਿੰਦਾ ਸੜਦੀ ਆ ਵੀ 3 ਗੁੱਛੇ ਹੁੰਦੇ ਆ, ਇੱਕ ਗੁੱਛਾ ਸੜਦਾ ਤੇ ਉਹ 3 ਗੁੱਛਿਆਂ ਦੇ ਮੋੜ ਨਵੇਂ ਸਿਰੇ ਤੋਂ ਪੈਸੇ ਲੈਂਦੇ ਆ। ਇਹਨਾਂ ਜਿਹੜੇ ਤੇਰੇ ਤੇ ਇਲਜ਼ਾਮ ਲੱਗੇ ਆ ਏਡੇ ਏਡੇ ਵੱਡੇ, ਇਹਨਾਂ ਦਾ ਤੂੰ ਕੀ ਆਰੋਪ ਕਹਿੰਦੇ ਇਹਨਾਂ ਨੂੰ? ਆਰੋਪ ਲੱਗੇ ਆ। ਹਾਂ ਇਹਨਾਂ ਦਾ ਆਪਣੀ ਆਪਣੀ ਨਾ ਸਫਾਈ। ਮੋਟਰ ਸਾੜ ਉਦੋਂ ਚਾਹ ਜੋ ਕੁਝ ਦਿਲ ਕਰਦਾ ਕਹਿੰਦੇ ਰਹਿਣ। ਅਸਲ ਤੁਹਾਡੀ ਸਾੜੀ ਤੁਹਾਨੂੰ ਪਤਾ ਕਿਵੇਂ ਕਰਕੇ ਅਸੀਂ ਸਾੜੀ ਆ। ਹਾਂ ਸਿਆਣੇ ਕਹਿੰਦੇ ਲਾਗੀਆਂ ਨੇ ਲਾਗ ਲੈਣਾ, ਭਾਵੇਂ ਜਾਂਦੀ ਰੰਡੀ ਹੈ ਜੀ। ਮੈਂ ਤਾਂ ਚਲਾ ਕੇ ਹੁਣ ਵੀ ਚਲਿਆ ਜਾਣਾ। ਇਹ ਤੁਸੀਂ ਚਲਾਣੀ ਹੈ, ਮੈਂ ਕੋਈ ਨਹੀਂ ਚਲਾਣੀ। ਮਿਸਤਰੀ ਨਹੀਂ ਹੈ, ਮਿਸਤਰੀ ਸਿਰਫ ਬਣਾਉਂਦਾ, ਚਲਾਣੀ ਤੁਸੀਂ ਆ। ਪੈਰ ਥੋੜੇ ਪਿੱਛੇ ਆ, ਥੋੜਾ ਬੈਲ ਟਾਈਟ ਆ, ਥੋੜਾ ਜਿਹੜਾ ਸਾੜਦਾ ਉਹ ਨਹੀਂ ਪੁੱਛ ਲਾ ਸਾਂ। ਇਹ ਜੀ ਪਟਾ ਥੋੜਾ ਜਿਹਾ ਹੋ ਗਿਆ ਟੈਟ। ਮੈਂ ਨਹੀਂ ਗੱਲ ਕਰਦਾ। ਅੱਛਾ ਇੱਕ ਮਿੰਟ, ਇਹ ਜੀ ਤੁਸੀਂ ਸਾਡੇ ਨਾਲ ਜਿਹੜੀ ਕੰਮ ਕਰੀ ਖੜੇ ਆ। ਹਾਂ, ਇਹ ਮੋਟਰ ਕਿਉਂ ਸੜਦੀ ਹੈ ਜੀ? ਤੁਹਾਡੀ ਡਿਊਟੀ ਸਿਰਫ ਮੋਟਰ ਸਾੜਨਾ ਨਹੀਂ, ਕਿਉਂ ਸੜਦੀ ਮੋਟਰ? ਕੈਮਰੇ ਲੈ ਦੱਸ ਉਸਮਾਨ ਨੂੰ ਤੇ ਮੇਰੀ ਗੱਲ ਸੁਣਨਾ ਮੰਗਿਆ ਕਿਉਂ ਸੜਦੀ ਦੱਸ। ਦੱਸ ਹੱਸਦਾ ਪਿਆ ਅੱਗੋਂ। ਇਹਦੇ ਹਾਸੇ ਹੀ ਨਿਕਲਣੇ। ਆ ਰੋਣਾ ਤੁਹਾਡਾ ਆਣਾ ਵਾ, ਹਾਸਾ ਇਹਦਾ ਆਉਣਾ ਵਾ। ਅੱਛਾ ਇੱਕ ਵਾਰੀ ਇਹਦੇ ਕੋਲੋਂ ਵੈਂਡਿੰਗ ਦੇ ਪੈਸੇ ਦਵਾਓ, ਫਿਰ ਨਹੀਂ ਹੱਸੂਗਾ। ਇਹ ਨਾ ਜੀ ਸਾਡਾ ਕੱਲ ਨਾ ਜੀ ਮਾਲੇ ਨੇ ਬਟਨ ਸਿੱਟਿਆ, ਮੋਟਰ ਬਿਜਲੀ ਬੰਦ ਸੀ। ਜਦੋਂ ਉਹਨੇ ਬਿਜਲੀ ਬੰਦ ਸੀ, ਇਦਾਂ ਹੀ ਡਿੱਗੇ ਹੋਏ ਬਟਨ ਤੇ ਹੀ ਉਹ ਚਲਾ ਗਿਆ। ਯਕਦਮ ਬਿਜਲੀ ਆਈ, ਬਟਨ ਹੇਠਾਂ ਸੀ, ਇਹ ਗੂੰ ਗੂੰ ਕਰਦੀ ਧੂਆਂ ਮਾਰਦੀ ਰਹੀ, ਐ ਬਦਬੂ ਆਈ ਇਹਦੇ ਵਿੱਚੋਂ, ਮੁਸ਼ਕ ਮਾਰ ਗਿਆ ਸਾਰੀ ਮੋਟਰ। ਲਓ ਜੀ ਮਜ਼ਰ, ਪੂਰਾ ਨਾਂ ਕੀ ਤੇਰਾ? ਮਜ਼ਰ ਅਲੀ ਬਲੋਚ ਸਾਹਿਬ ਨੇ ਜੀ ਮੋਟਰ ਵੈਂਡ ਕਰਕੇ ਕਾਸਤੀ ਆ। ਹੁਣ ਅਸੀਂ ਚੈੱਕ ਕਰਨ ਲੱਗਣੇ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਚੱਲ ਮੰਨ ਲਾ ਕੇ ਥੋੜੇ ਜਿਹੇ ਮੁੱਠ ਵੀ ਲਾ ਜ਼ਰਾ। ਲਓ ਜੀ ਚੈੱਕ ਹੋ ਗਏ। ਆਵਾਜ਼ ਕਾਦੀ?
ਠੀਕ ਹੈ ਜੀ। ਠੀਕ। ਮੋਟਰ ਧੱਕਾ ਸਟਾਰਟ ਨਹੀਂ ਹੈ, ਬਟਨ ਸਿੱਟਿਆ ਨਾਲ ਹੀ ਚੱਲ ਪਈ। ਹਾਂ ਤੇ ਆ ਜਿਹੜੀ ਵਿੱਚ ਗੜਗੜ ਦੀ ਆਵਾਜ਼ ਆ ਰਹੀ ਆ, ਇਹ ਪੁਲੀ ਢਿੱਲੀ ਆ। ਪੁਲੀ ਇਹ ਕਸੋ ਮੈਂ ਕੱਸ ਦਿੰਦਾ। ਠੀਕ ਹੈ ਨਾ, ਮੈਂ ਕੱਸ ਦਿੰਦਾ। ਮੋਟਰ ਚੈੱਕ ਹੋ ਗਈ। ਕਰਨਾ ਲਓ ਜੀ, ਮੋਟਰ ਚੈੱਕ ਹੋ ਗਈ ਆ। ਪੱਠੇ ਕੁਤਰ ਕੇ ਦੇਖ ਲਿਆ, ਮੋਟਰ ਦੀ ਤਾਕਤ ਪੂਰੀ ਆ। ਕੱਲ ਦਾ ਪਤਾ ਨਹੀਂ। ਹੁਣ ਅੱਗੇ ਮਾਲਾ ਜਾਣੇ ਤੇ ਮੋਟਰ ਤੁਸੀਂ ਗਾਰੰਟੀ ਨਹੀਂ ਦਿੰਦੇ ਜੀ ਨਾ ਆਪਣੀ? ਗਾਰੰਟੀ ਨਹੀਂ ਦਿੰਦੇ। ਕੀ ਗੱਲ? ਹੁਣ ਤਾਂ ਨਵੀਆਂ ਦੀ ਗਾਰੰਟੀ ਕੋਈ ਨਹੀਂ ਹੈ, ਇਹ ਤਾਂ ਬਣਾਈ ਆ, ਰਿਪੇਅਰ ਹੋਈ ਆ, ਰਿਪੇਅਰਿੰਗ ਦੀ ਗਾਰੰਟੀ ਕੋਈ ਨਹੀਂ ਹੁੰਦੀ। ਅੱਛਾ, ਦੇਖ ਲੈ ਜੇ ਕੋਈ ਬਣਦੀ ਤਾਂ। अस्सलाम वालेकुम। ਲਓ ਜੀ ਸਾਡੇ ਕੋਲ ਲੋ ਇੱਕ ਹੋਰ ਅਦਾਵਾ ਹੋ ਗਿਆ ਬਾਈ ਬੂਟਾ ਆ ਗਿਆ ਜਿਹੜਾ ਵਾ ਨਾ। ਕੀ ਹਾਲ ਆ? ਅਸੀਂ ਇਹ ਕਹਿ ਰਹੇ ਸੀ ਵੀ ਇਹ ਮੋਟਰ ਬਾਰ-ਬਾਰ ਸੜਦੀ ਹੈ ਤੇ ਕਿਉਂ ਸੜਦੀ ਹੈ, ਤੇ ਲੋ ਇੱਕ ਚੰਗੇ ਭਲੇ ਮਾਹਿਰ ਬੰਦੇ ਆ ਗਏ। ਹਾਮਦ ਮੀਰ ਸਾਹਿਬ ਨਾਲ ਤੁਹਾਡੀ ਗੱਲ ਕਰਾਉਂਦੇ ਆ ਵੀ ਇਹ ਮੋਟਰਾਂ ਕਿਉਂ ਸੜਦੀਆਂ, ਰੋਜ਼ ਵੈਂਡ ਹੁੰਦੀਆਂ, ਇਹ ਕੀ ਗੱਲ ਆ, ਕੀ ਬਾਤ ਆ ਜੀ? ਇਹ ਕੁਛ ਤਾਂ ਥੋੜਾ ਜਿਹਾ ਰੌਲਾ ਹੁੰਦਾ ਮਿਸਤਰੀਆਂ ਨੂੰ ਵੀ, ਹਾਂ ਤਾਰ ਹੌਲੀ ਪਾਉਂਦੇ। ਹਾਂ, ਹੈ ਕਸਰ। ਜਿੱਥੇ ਮੋਟਰ ਦੇ ਵਿੱਚ 2 ਕਿਲੋ ਤਾਰ ਪਾਣੀ ਨਾ ਜੀ, ਇਹ ਉਹਦੇ ਚ 100 ਗ੍ਰਾਮ ਘੱਟ ਪਾਉਂਦੇ। 1 ਕਿਲੋ 900 ਗ੍ਰਾਮ ਪਾਉਂਦੇ, 100 ਗ੍ਰਾਮ ਨਾਲ ਹੀ ਵਾਵਾ ਸਰ ਜਾਂਦਾ ਸੜ ਜਾਂਦਾ ਜੀ ਦੋਨਾਂ ਘਰਾਂ ਦਾ। ਦੋਨਾਂ ਘਰਾਂ ਦਾ। ਦੂਸਰੀ ਗੱਲ ਇਹ ਅੱਜ ਕਿ ਜਦੋਂ ਅਸੀਂ ਬਿਜਲੀ ਦੇਖਦੇ ਨਹੀਂ, ਹਾਂ ਘੱਟ ਵੱਧ ਲੋਡ ਘੱਟ ਵੱਧ ਹੁੰਦਾ ਤੇ ਅਸੀਂ ਚਲਾ ਦਿੰਦੇ ਆ, ਮੁੜ ਕੇ ਉਹਨੂੰ ਅਸੀਂ ਬੰਦ ਨਹੀਂ ਕਰਦੇ ਮੋਟਰ ਦੀ ਵਜ੍ਹਾ ਨਾਲ। ਉਹ ਸਾਡੇ ਕੰਮ ਬੰਦੇ ਜਿਹੜੇ ਕੰਮ ਵਾਲੇ ਆ ਉਹ ਵੀ ਯਾਨੀ ਕਿ ਜਿਹੜਾ ਵਾ ਨਾ ਆਪਣਾ ਹਿੱਸਾ ਪਾਉਂਦੇ ਆ। ਹਾਂ, ਹਿੱਸਾ ਪਾਉਂਦੇ ਜੀ। ਤੇ ਮੌਸਮ ਜਦੋਂ ਗਰਮੀ ਦਾ ਹੁੰਦਾ ਨਾ, ਹਮੇਸ਼ਾ ਦੁਪਹਿਰੇ ਵੋਲਟੇਜ ਘੱਟ ਹੁੰਦੇ ਆ। ਤੇ ਘੱਟ ਵੋਲਟੇਜ ਚ ਹਾਂਜੀ ਮਹਿਕਮਾ ਵੀ ਤੁਹਾਡਾ ਤੇ ਇਹੀ ਮੈਟਰ। ਹਾਂਜੀ ਮਹਿਕਮਾ ਸਾਡਾ ਇਹੋ ਹੀ ਹੈ ਜੀ। ਯਾਨੀ ਕਿ ਸਰਦੀਆਂ 'ਚ ਮੋਟਰਾਂ ਘੱਟ ਸੜਦੀਆਂ ਵਾ, ਗਰਮੀ ਜ਼ਿਆਦਾ ਸਾਡੀ ਲੋਡ ਦੀ ਵਜ੍ਹਾ ਕਿ ਉਹਦੇ ਚ ਲੋਡ ਪੂਰਾ ਨਹੀਂ ਹੁੰਦਾ ਜੀ। ਤਿਆਰ ਰਹੋ ਜੀ ਸੁਰੋਇਆ ਸਾਹਿਬ, ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਵਾ, 5-6 ਮਹੀਨੇ ਗਰਮੀ ਰਹਿ ਆ ਤੇ ਕੋਈ 5-6 ਦਫਾ ਤੁਹਾਡੀ ਮੋਟਰ ਜਿਹੜੀ ਆ ਨਾ ਸੜ ਸਕਦੀ। ਨਹੀਂ ਇਨਸ਼ਾਅੱਲਾ ਹੁਣ ਮੈਂ ਬੰਦ ਦਿੱਤੀ ਆ ਮਿਸਤਰੀ ਕੋਈ ਨਹੀਂ, ਅੱਗੇ 2 ਸਾਲ ਬਾਅਦ ਸੜੀ ਆ। ਪਿਛਲੇ ਮਹੀਨੇ ਨਹੀਂ ਕਰਾਈ ਵੈਂਡ? ਚਲੋ ਜੀ, ਮੋਟਰ ਸੜਨ ਦੇ ਮੁੱਦੇ ਤੇ ਤੁਹਾਡੇ ਨਾਲ ਗੱਲ ਕੀਤੀ ਹਾਮਦ ਮੀਰ ਮੀਆਂ ਬੂਟੇ ਸਾਹਿਬ ਨੇ। ਉਹਨੇ ਦੱਸਿਆ ਵੀ 3 ਵਜੂਹਾਤ ਦਸੀਆਂ ਮੇਨ ਮੋਟਰ ਸੜਨ ਦੀਆਂ। ਇੱਕ ਤਾਂ 100 ਗ੍ਰਾਮ ਕਹਿੰਦਾ ਤਾਰ ਘੱਟ ਪਾਉਂਦੇ ਆ, ਦੂਆ ਬਿਜਲੀ ਵੱਧ ਘੱਟ ਹੋਵੇ ਤੇ ਅਸੀਂ ਬਟਨ ਦੱਬ ਦਿੰਦੇ ਆ। ਤੀਆ ਉਹਨੇ ਦੱਸਿਆ ਵੀ ਸਰਦੀਆਂ 'ਚ ਮੋਟਰ ਘੱਟ ਸੜੂਗੀ, ਗਰਮੀਆਂ 'ਚ ਬਹੁਤੀ ਸੜੂਗੀ, ਦੁਪਹਿਰ ਨੂੰ ਲੋਡ ਘੱਟ ਹੁੰਦਾ, ਦੁਪਹਿਰ ਨੂੰ ਅਸੀਂ ਪੱਠੇ ਕੁੱਤਰਦੇ। ਤਾਂ ਕਹਿੰਦਾ ਬੂਟੇ ਖਾਂ ਵੀ ਸਾਜਰੇ ਉੱਠੋ, ਸਾਜਰੇ ਵੱਢੋ, ਸਾਜਰੇ ਕੁਤਰੋ, ਸਾਜਰੇ ਪਾਓ। ਹਾਂ ਮੋਟਰ ਮੱਝਾਂ ਰਾਜ਼ੀ, ਤੁਸੀਂ ਰਾਜ਼ੀ, ਰੱਬ ਰਾਜ਼ੀ। ਦੇ ਉੱਤੇ ਜਿਹੜੇ ਮਿਸਤਰੀ ਲੱਗੇ ਆ ਜੀ, ਇਲੈਕਟ੍ਰੀਕਲ ਤੁਹਾਨੂੰ ਦੱਸਿਆ ਜੈਂਟਲੀ ਦੇ ਮਿਸਤਰੀ ਆ, ਉਹ ਪੱਟੀ ਨੂੰ ਸਿੱਧਾ ਲਾਉਣ ਵਾਸਤੇ ਨਾ ਇੱਕ ਕਾਰੀਗਰੀ ਕਰਨ ਲੱਗੇ। ਮੈਂ ਕਿਹਾ ਚਲੋ ਤੁਹਾਨੂੰ ਮੈਂ ਕਾਰੀਗਰੀ ਤੁਹਾਡੇ ਨਾਲ ਸਾਂਝੀ ਕਰਾਂ। ਉਹ ਨੀਲ ਦੇ ਵਿੱਚ ਉਹਨਾਂ ਨੇ ਧਾਗਾ ਲਪੇਟ ਕੇ ਨਾ ਨੀਲ ਦੇ ਵਿੱਚ ਡਬੋ ਕੇ ਤੇ ਹੁਣ ਕੰਧ ਨਾਲ ਲਾ ਕੇ ਨਿਸ਼ਾਨ ਲਾਉਣ ਲੱਗੇ ਵੀ ਪੱਟੀ ਸਿੱਧੀ ਰਵੇ। ਲੈ ਦੇਖ ਯਾਰ ਕੈਸੀ ਕਰਕੇ ਰੱਬ ਨੂੰ ਬੰਦੇ ਨੇ ਹਾਂ ਰੱਬ ਨੇ ਬੰਦੇ ਨੂੰ ਦਿਮਾਗ ਦਿੱਤਾ ਤੇ ਉਹ ਫਿਰ ਨੀਲ 'ਚ ਧਾਗਾ ਭੇ ਕੇ ਲਾਂਦਾ। ਸੁਭਾਨ ਅੱਲਾ। ਇਹ ਕਿੱਦਾਂ ਜੀ ਮਿਸਤਰੀ ਸਾਹਿਬ? ਇਹ ਹੁਣ ਲਾ ਕੇ ਤੇ ਸਿੱਧਾ ਨੱਕ ਦੀ ਸੀਧ ਲਕੀਰ ਲੱਗੂਗੀ। ਹਾਂਜੀ, ਇਹ ਹੁਣ ਨਿਸ਼ਾਨ ਕਿੱਦਾਂ ਲੱਗੂਗਾ? ਛੱਡ ਦੇਣਾ ਧਾਗੇ ਨੂੰ ਫੜ ਕੇ। ਵਾਹ, ਓਏ ਹੋਏ ਹੋਏ ਹੋਏ, ਕਮਾਲ ਆ ਯਾਰ। ਕਿਆ ਮੈਂ ਕਹਿੰਦਾ ਟੈਕਨੋਲੋਜੀ ਕਿੱਥੇ ਸਾਇੰਸ ਪਹੁੰਚ ਗਈ। ਮੈਂ ਨਹੀਂ ਪਹੁੰਚੇ ਹੁਣੇ ਇੱਥੇ ਗੋਰੇ ਨਹੀਂ ਪਹੁੰਚਦੇ ਜਿੱਥੇ ਜਿੱਥੇ ਆ ਸਾਡਾ ਮਿਸਤਰੀ ਪਹੁੰਚ ਗਏ। ਹਾਂ, ਹਾਏ ਨੀਲ ਕਰਾਈਆਂ, ਨੀਲ ਕਾ ਮੇਰਾ ਤਨ ਮਨ ਨੀਲੋ ਨੇ। ਦੇਖੋ ਨੀਲ ਬਣਿਆ ਸੀ ਕੱਪੜੇ ਧੋਣ ਨੂੰ, ਕੱਪੜਿਆਂ ਲਾਣ, ਚਿੱਟੇ ਕੱਪੜਿਆਂ ਨੂੰ ਨੀਲ ਲਾ ਕੇ ਬੰਦੇ ਜੁਮਾ ਪੜਦੇ ਸੀ। ਇੱਕ ਖੁਸ਼ਬੂ ਦਾ ਫੋਹਾ ਲਾ ਕੇ ਨਾ ਤੇ ਕੰਨ ਦੇ ਵਿੱਚ ਇੱਥੇ ਪਾ ਲੈਂਦੇ ਸੀ ਤੇ ਜਿੱਧਰ ਨੂੰ ਜਾਂਦੇ ਸੀਗੇ ਕੁੱਤੇ ਵੀ ਮਰਦੇ ਜਾਂਦੇ ਸੀ। ਐਡੀ ਤੇਜ਼ ਖੁਸ਼ਬੂ ਹੁੰਦੀ ਸੀ। ਹਾਂ, ਬਹੁਤ ਤੇਜ਼ ਖੁਸ਼ਬੂ ਹੁੰਦੀ ਸੀ। ਤੇ ਉਹ ਕੰਨ 'ਚ ਫੰਬਾ ਦੇ ਦੇਣਾ ਰੂੰ ਦਾ, ਖੁਸ਼ਬੂ 'ਚ ਭੇ ਕੇ, ਨੀਲ ਕੱਪੜਿਆਂ ਨੂੰ ਲਾ ਕੇ, ਅੱਖਾਂ 'ਚ ਸੁਰਮਾ ਪਾ ਕੇ, ਸਿਰ ਨੂੰ ਤੇਲ ਲਾ ਕੇ ਵਾਹ ਕੇ ਜਦੋਂ ਬੰਦੇ ਨਿਕਲਦੇ ਸੀ ਨਾ ਤੇ ਮਾਲੂਮ ਹੁੰਦਾ ਸੀਗਾ ਵੀ ਕੋਈ ਰਾਵੀ ਦਾ ਰਾਟ ਹੀ ਜਾ ਰਿਹਾ। ਤੇ ਉਹ ਨੀਲ ਅੱਜ ਦੇਖੋ ਕੰਧਾਂ ਦੇ ਉੱਤੇ ਧਾਗਾ ਸਿੱਧਾ ਕਰਨ ਨੂੰ ਲੱਗ ਰਿਹਾ। ਹਰ ਜ਼ਵਾਲ ਨੂੰ ਅਰੂਜ ਆ, ਹਰ ਅਰੂਜ ਨੂੰ ਜ਼ਵਾਲ। ਮਿਸਤਰੀ ਉਨੀ ਦੇਰ ਇੱਥੇ ਫੱਟੀ ਫੁੱਟੀ ਲਾ ਰਹੇ। ਮੈਂ ਤੁਹਾਨੂੰ ਇੱਕ ਸ਼ਾਇਦ ਦਿਖਾਣਾ, ਬੜੇ ਕੰਮ ਦੀ ਗੱਲ ਆ। ਦੇਖੀ ਆ ਸਾਡੇ ਜੀ ਆ ਮੁੰਡੇ, ਮਿਹਨਤੀ ਮੁੰਡੇ। ਦੇਖੋ ਜੀ ਇਧਰ ਮੂੰਹ ਕਰੀ ਓਏ। ਆ ਤੁਸੀਂ ਕਣਕ ਕਾਹਦੀ ਲੈ ਕੇ ਜਾ ਰਹੇ ਆ? ਵੱਡੀ ਆ ਜੀ। ਆ ਦੇਖੋ ਵਾਢੀ ਕੀਤੀ ਆ, ਕਹਿੰਦੇ ਵੀ ਸਾਲ ਦੇ ਦਾਣੇ ਬਣ ਗਏ। ਹਜੇ ਹੋਰ ਲਿਆ ਕੇ ਇਹਨਾਂ ਨੇ ਲੱਦਣੇ ਆ। ਉਹ ਲੱਦ ਰਿਹਾ ਸੀਗਾ ਰੇੜੀ, ਗੋਤਾ ਚਲੀ ਗਈ। ਇਹਨਾਂ ਨੇ ਖੋਤਾ ਵੀ ਨਹੀਂ ਜੋੜਿਆ, ਆਪ ਹੀ ਖਿੱਚ ਕੇ ਲਿਆ ਕੇ ਤੇ ਆਪਣੇ ਘਰੇ ਲੈ ਜਾਣਗੇ। ਮੈਂ ਕਹਿੰਦਾ ਜਿਨ੍ਹਾਂ ਨੇ ਕਰਨਾ ਹੋਵੇ ਨਾ ਉਹ ਐਦਾਂ ਵੀ ਕਰ ਲਾ। ਹੁਣ ਸਾਲ ਦੇ ਦਾਣੇ 8-10 ਦਿਨ ਦੀ ਤੰਗੀ ਬਣੀ ਆ, ਮਿਹਨਤ ਕੀਤੀ ਆ। ਉਹ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਵੀ ਜ਼ਿਮੀਂਦਾਰ ਦੀ ਆਪਣੀ ਡਿਊਟੀ ਆ, ਉਹ ਕਣਕ ਨੂੰ ਪਾਲ ਕੇ 6 ਮਹੀਨੇ ਉਹਦੀ ਨੌਕਰੀ ਕਰਕੇ ਤੇ ਉਹ ਪਾਲ ਦਿੰਦਾ। ਮੁੜ ਕੇ ਵੱਢਣ ਵਾਲੇ ਵੱਢਦੇ ਆ, ਗਾਹਣ ਵਾਲੇ ਗਾਂਹਦੇ ਆ। ਉਹ ਜਿੱਦਾਂ ਡਿਊਟੀਆਂ ਲੱਗੀਆਂ। ਲੈ ਇਹਨਾਂ ਨੇ ਮਿਹਨਤ ਕੀਤੀ ਆ ਤੇ ਹੁਣ ਆ ਮੁੰਡਾ ਪਸੀਨੋ ਪਸੀਨ ਹੋਇਆ ਤੇ ਇਹ ਸਾਲ ਦੇ ਦਾਣੇ ਬਣ ਗਏ ਆਪਣੇ। ਹੁਣ ਨਹੀਂ ਜੀ, ਕਿੱਥੋਂ ਬਣੇ? 40 ਮਣ ਲੱਗਦਾ ਸਾਹਿਬ। ਤੁਸੀਂ 6 ਟਾਈਮ ਰੋਟੀ ਖਾਂਦੇ ਆ? 12 ਜਣੇ ਆ ਜੀ ਅਸੀਂ। ਮਾਸ਼ਾਅੱਲਾ 12 ਜਣੇ। ਨਹੀਂ ਫਿਰ ਕਿ ਹਜੇ ਹੋਰ ਵੱਢਣੀ? ਹਾਂਜੀ ਵੱਡੇ। ਕਹਿੰਦਾ ਘਰ ਦੇ 12 ਜੀ ਆ, ਸਾਡੀ 40 ਮਣ ਕਣਕ ਲੱਗਦੀ ਆ। ਇੱਥੋਂ ਕਿੰਨੀ ਹੈ ਜੀ? ਇੱਥੋਂ 8 ਮਣ। 8 ਮਣ ਕਿੰਨੇ ਕਿੱਲੇ ਵੱਡੇ? 2 2 ਕਿੱਲੇ ਵੱਡੇ, 8 ਮਣ ਇੱਥੋਂ ਬਣ ਗਈ। ਤੇ ਇਹ 40 ਮਣ ਬਣਾ
5 8 5 40 ਇਹ 5 ਕਿੱਲੇ 4 ਕਿੱਲੇ ਹੋਰ ਵੱਢਣੇ ਪੈਣਗੇ। ਹੋਰ ਵੱਡੇ ਆ ਕਿ ਵੱਢਣੇ ਆ ਹਜੇ? ਹਾਲੇ ਕਿੱਥੋਂ ਬਸ ਮੁੱਕ ਗਈ ਉਹਦੀ ਵੈਸੀ ਕਣਕ ਅੱਛਾ ਖਤਮ ਹੋ ਗਈ ਲੱਭਦੀ ਨਹੀਂ ਪਈ ਚਲੋ ਐਤਕੀ ਸਸਤੀ ਹੈ, ਐਤਕੀ ਮੁੱਲ ਲੈ ਲਾਂਗੇ। ਮੁੱਲ ਹੀ ਲੈਣੀ ਆ ਹਾਂ ਮੁੱਲ ਲੈ ਲਾਂਗੇ, ਐਤਕੀ ਸਰ ਜੂਗਾ। ਪਰ ਇਹ ਵੀ ਗੱਲ ਤਾਂ ਇਹ ਸੀਗੀ ਵੀ ਉਹਨਾਂ ਨੇ ਕਣਕ ਵੱਢੀ ਆਪਣੇ ਸਾਲ ਦੇ ਦਾਣੇ ਬਣਾ ਲਏ। ਮੈਂ ਇਹ ਗੱਲ ਕਰਦਾ ਵੀ ਬੰਦੇ ਨਾ ਐਵੇਂ ਹਾਲ ਪਾਈ ਜਾਂਦੇ, ਮੇਰੇ ਤਰ੍ਹਾਂ ਪਿੱਟੀ ਜਾਂਦੇ ਆ। ਜੇ ਕੋਈ ਕੁਛ ਹੱਥ ਪੈਰ ਹਲਾਈਏ, ਸਿਆਣੇ ਕਹਿੰਦੇ ਹਰਕਤ 'ਚ ਬਰਕਤ ਆ। ਜੇ ਕੋਈ ਹਰਕਤ ਕਰਾਂਗੇ ਤਾਂ ਕੋਈ ਬਰਕਤ ਕੋਈ ਕੁਛ ਪੱਲੇ ਪਾਊਗੀ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਹਾਏ ਹਾਏ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਰੋਸਮਾਨ ਸਾਹਿਬ ਨੇ ਸ਼ੇਰ ਪੰਜਾਬੀ ਦਾ ਠੋਕਿਆ ਵਿੱਚ, ਕਹਿੰਦਾ ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਦੇ ਬਹਿ ਕੇ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ। ਬਾਬਾ ਨਜਮੀ ਜਿੰਦਾਬਾਦ। ਤੇ ਲਓ ਜੀ ਉਹ ਹਜੇ ਕਣਕ ਇਹਨਾਂ ਦੀ ਹੋਰ ਆ ਤੇ ਉਹ ਰੇੜੀ ਹੇਠਾਂ ਅਲਾਰੂ ਹਾਂ ਅਲਾਰ ਹੋ ਗਈ। ਇਹਨੂੰ ਹੁਣ ਐਂ ਅਗਨ ਹੋਵੇ ਤੈਨੂੰ ਕਹਿੰਦੇ ਆ ਦਾਬੂ ਹੋ ਗਈ, ਪਿਛਨ ਹੋ ਜਾਵੇ ਕਹਿੰਦੇ ਅਲਾਰੂ ਹੋ ਗਈ। ਦਾਬੂ ਤੇ ਲਾਰੂ ਹਾਂਜੀ। ਤੇ ਇਹ ਹੁਣ ਦੁਬਾਰਾ ਸੂਤ ਕਰਕੇ ਲਾ ਦੇਣਗੇ, ਆਪਣੇ ਘਰ ਲੈ ਜਾਣਗੇ, ਆਪਾਂ ਬੰਦ ਕਰੀਏ। ਇਹ ਡੇਰੇ ਮਸੀਤਾਂ ਤਰ੍ਹਾਂ ਹੁੰਦੇ ਆ। ਮਸੀਤ ਕੱਲਾ ਬੰਦਾ ਨਹੀਂ ਬਣਾਉਂਦਾ, ਰਲ ਮਿਲ ਕੇ ਬਣਾਈ ਜਾਂਦੀ। ਡੇਰਾ ਕਿਉਂ ਕੱਲੇ ਬੰਦੇ ਨੂੰ ਬਣਾਉਣਾ ਪੈਂਦਾ? ਇਸ ਤੇ ਤੁਸੀਂ ਵਜ਼ਾਹਤ ਰੋਸ਼ਨੀ ਪਾਓ। ਮਸਜਿਦ ਜਿਹੜੀ ਉਹ ਅੱਲਾ ਦਾ ਘਰ ਆ, ਇਹ ਬੰਦੇ ਦਾ ਘਰ ਆ ਜੀ। ਦੇਖੋ ਜੀ ਜਿਹੜੀ ਮਸਜਿਦ ਆ ਉਹ ਅੱਲਾ ਦਾ ਘਰ ਆ, ਉਹਦੇ ਚ ਸਾਰੇ ਹਿੱਸਾ ਉਹਦੀ ਮਲਕੀਅਤ ਨਹੀਂ ਕਿਸੇ ਦੀ ਹੈ। ਮਲਕੀਅਤ ਨਹੀਂ ਕਿਸੇ ਦੀ, ਇਹ ਮਲਕੀਅਤ ਆ। ਹਾਂ ਇਹਦੇ ਇਸ ਕਰਕੇ ਇਹ ਖਰਚਾ ਤੁਹਾਨੂੰ ਚੱਕਣਾ ਪੈਣਾ। ਚੱਕਣਾ ਪੈਣਾ ਜੀ। ਇਹ ਤਾਂ ਜਿੰਨੇ ਇਹਦੇ ਤੇ ਬਣਾਉਣਾ, ਜਿਹਦਾ ਵਿਰਾਸੀ ਆ ਉਹਨੇ ਹੀ ਬਣਾਉਣਾ ਜੀ, ਦੂਏ ਨੇ। ਇਹ ਜ਼ਮੀਨਾਂ ਜਾਇਦਾਦਾਂ ਕਿਸੇ ਦੀਆਂ ਨਹੀਂ ਬਣੀਆਂ, ਕੋਈ ਨਾਲ ਨਹੀਂ ਲੈ ਕੇ ਜਾਂਦਾ। ਬੂਟੇ ਖਾਂ ਸਾਡੇ ਗੱਲ ਸੁਣੀ ਮੇਰੀ, ਸਾਡੇ ਵੱਡੇ ਕਹਿੰਦੇ ਸੀਗੇ, ਪੁੱਛਦਾ ਸੀ ਨਾ ਵੀ ਆ ਜ਼ਮੀਨ ਕਿਹਦੀ ਆ, ਉਹ ਕਹਿੰਦਾ ਸੀਗਾ ਮੇਰੀ। ਉਹ ਮੇਰੀ ਕਰਦੇ ਚਲੇ ਗਏ। ਗਾਹਾਂ ਅਸੀਂ ਹੋ ਗਏ ਆ, ਸਾਨੂੰ ਕੋਈ ਬੰਦਾ ਪੁੱਛਦਾ ਆ ਜ਼ਮੀਨ ਕਿਹਦੀ, ਅਸੀਂ ਕਹਿੰਦੇ ਆ ਮੇਰੀ ਕਰਦੇ ਅਸੀਂ ਚਲੇ ਜਾਣਾ। ਇਹ ਕਿਸੇ ਦੀ ਨਹੀਂ ਬਣੀ। ਨਹੀਂ ਬਣੀ ਕਿਸੇ ਦੀ ਨਹੀਂ, ਲੇਕਿਨ ਵਿਰਾਸਤੀ ਇੰਤਕਾਲ ਕਾਹਦੇ ਲਈ ਚੜਾਉਂਦੇ ਆ ਫਿਰ? ਵਿਰਾਸਤੀ ਨਹੀਂ ਛੱਡੀ ਵੀ ਕਿਸੇ ਨੇ ਉਹੀ ਦੱਸਿਆ ਨਾ ਜੀ। ਰੋਸਮਾਨ ਸਾਹਿਬ ਕਹਿੰਦੇ ਆ ਬਣੀ ਵੀ ਕਿਸੇ ਦੀ ਨਹੀਂ, ਇਹ ਛੱਡੀ ਵੀ ਕਿਸੇ ਨੇ ਛੱਡੀ ਨਹੀਂ। ਵੀ ਕਿਸੇ ਨੇ ਨਹੀਂ ਜੀ। ਫਿਰ ਇਸੇ ਵਾਸਤੇ ਨਾ ਕਿ ਤੇਰੇ ਵਾਲਿਦ ਦਾ ਨਾਂ ਲਿਖਿਆ ਸੀ ਉੱਥੇ, ਤੇ ਗਾਂ ਤੁਹਾਨੂੰ ਲੱਭ ਗਈ, ਸਾਨੂੰ ਕਿਉਂ ਨਹੀਂ ਲੱਭੀ? ਔਰ ਨਾਲੇ ਇੱਕ ਇਹ ਵਿਰਾਸਤੀ ਇੰਤਕਾਲ ਇਸੇ ਚੀਜ਼ ਨੂੰ ਕਹਿੰਦੇ ਆ ਕਿ ਜਿਹੜੀ ਚੀਜ਼ ਪਿਓ ਦਾਦੇ ਦੀ ਆ, ਗਾਂ ਔਲਾਦ ਨੂੰ ਉਹ ਹੌਲੀ ਹੌਲੀ ਗਾਂ ਅੱਛਾ ਬੰਦਾ ਮੈਂ ਕਰਦਾ ਰਹਿੰਦਾ ਵਾ, ਇਹ ਨਹੀਂ ਦੇਖਦਾ ਵੀ ਬੱਕਰਾ ਜਦੋਂ ਮੈਂ ਕਰਦਾ ਛੁਰੀ ਥੱਲੇ ਆ ਜਾਂਦਾ ਵਾ। ਬਹੁਤੀ ਮੈਂ ਨਹੀਂ ਕਰਨੀ ਚਾਹੀਦੀ। ਨਹੀਂ ਕਰਨੀ ਚਾਹੀਦੀ। ਤੇ ਇਹ ਭਾਈ ਬੁੱਟ ਇਹ ਦੱਸੋ ਵੀ ਤੁਹਾਡੇ ਖਿਆਲ 'ਚ ਕਿੰਨਾ ਅਹਿਮ ਦੇਣਾ ਵੀ ਅੱਜ ਕੋਈ ਕਿਆ ਬਾਤ ਹੈ ਜੀ ਸਰੋਇਆ ਸਾਹਿਬ। ਇੰਨੇ ਅਰਸੇ ਬਾਅਦ ਵਾਇਰਿੰਗ ਹੋ ਰਹੀ ਆ। ਮੈਂ ਨਾ ਜੀ ਇੰਨੇ ਅਰਸੇ ਬਾਅਦ ਬੈਰਿੰਗ ਹੋ ਰਹੀ ਹੈ। ਜਿਵੇਂ ਵਿਆਹ ਤੋਂ ਪਹਿਲਾਂ ਰੰਗ ਵਾਲੇ ਹਾਂਜੀ ਇਵੇਂ ਲੱਗਦਾ ਹੁਣ ਕਿਸੇ ਦਿਨ ਇਹਨੂੰ ਨਾ 16 ਦਿਨ ਇਹਨੂੰ ਰੰਗ ਵੀ ਹੋ ਜਾਣਾ। ਹੋ ਜਾਣਾ ਰੰਗ ਤਾਂ ਲੱਗੇ ਹੋਏ ਆ ਤੇ ਰੰਗ ਹੋ ਜਾਊਗਾ। ਨਹੀਂ, ਹੋ ਜਾਣਾ ਜੀ, ਰੰਗ ਹੋ ਜਾਣਾ। ਇਹ ਤੁਹਾਡੀ ਦੁਆਵਾਂ ਨਾਲ ਜੀ ਇਹ ਬੜੀ ਹਾਂਜੀ। ਤੇ ਇਹ ਰੌਣਕਾਂ ਜੀ ਅੱਲਾ ਬਣਾਈ ਰੱਖੇ, ਸਭ ਦੀਆਂ ਬਣਾਈ ਰੱਖੇ। ਤੇ ਇਹ ਰੱਬ ਨੇ ਸਾਡੀ ਰੌਣਕ ਬਣਾਈ ਆ। ਕਦੀ ਬੂਟੇ ਖਾਂ ਤੈਨੂੰ ਯਾਦ ਹੋਣਾ ਇਹ ਰੌਣਕਾਂ ਨੰਬਰਦਾਰਾਂ ਦੇ ਡੇਰਿਆਂ 'ਚ ਹੁੰਦੀਆਂ ਸੀ। ਹੁਣ ਨੰਬਰਦਾਰ ਕੋਈ ਅਮਰੀਕਾ ਬੈਠਾ, ਕੋਈ ਕੈਨੇਡਾ ਬੈਠਾ, ਕੋਈ ਨੰਬਰਦਾਰ ਸ਼ਹਿਰ ਚਲਾ ਗਿਆ, ਕੋਈ ਨੰਬਰਦਾਰ ਸਿਰਫ ਉਹ ਜ਼ਮੀਨ ਮੱਲੀ ਬੈਠਾ, ਬਾਕੀ ਨੰਬਰਦਾਰੀ ਵਾਲੀ ਗੱਲ ਕੋਈ ਨਹੀਂ। ਨਹੀਂ ਨੰਬਰਦਾਰਾਂ ਦੀ ਤਾਂ ਮੱਤ ਮਹਿੰਗਾਈ ਨੇ ਮਾਰ ਦਿੱਤੀ। ਹਾਂ ਤੇ ਬਾਕੀ ਨੰਬਰਦਾਰ ਜਿਹੜੇ ਸੀਗੇ ਉਹ ਸਾਨੂੰ ਊਂ ਨਹੀਂ ਚੰਗੇ ਲੱਗਦੇ, ਮਾਮਲਾ ਬਹੁਤਾ ਇਕੱਠਾ ਕਰਦੇ ਆ। ਅੱਲਾ ਇਹਨੂੰ ਫੜ ਲਾ। ਬਸ ਹੁਣ ਫੜ ਲਿਆ, ਹੋ ਗਈ ਗੱਲ ਤਾਂ ਆਪਣੀ, ਹੋ ਗਈ, ਉਹਦੇ ਕੰਮ ਮੁੱਕ ਚੱਲੇ ਆ। ਅੱਜ ਦਾ ਸਾਡਾ ਇਹ ਵਲਾਗ ਇੱਥੇ ਖਤਮ ਹੋਇਆ। ਦੁਆਵਾਂ 'ਚ ਯਾਦ ਰੱਖਿਓ। ਵਾਇਰਿੰਗ ਜਦੋਂ ਪੂਰੀ ਹੋ ਗਈ ਫਿਰ ਤੁਹਾਨੂੰ ਮੜ ਜਾ ਛਾਟ ਮਾਰ ਕੇ ਦਿਖਾ ਦਾਂ। ਦਿਖਾਵਾਂਗੇ ਜੀ। ਕਰ ਲੈ ਯਾਰ, ਬਾਅਦ ਮੇਰਾ ਸਾਹ ਚੜ ਗਿਆ।